ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ ਮੈਸੇਜ ਨੂੰ ਪੜ੍ਹਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਆਕਲੈਂਡ ਨਿਊਜ਼ੀਲੈਂਡ ਤੋਂ ਵੀਰ ਗੁਰਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਮੇਰੀ ਪਹਿਲੀ ਈਮੇਲ ਪੜ੍ਹਨ ਅਤੇ ਉਸ ਉੱਪਰ ਆਪਣਾ ਪੂਰਾ ਸੈਗਮੈਂਟ ਵਿਚਾਰ ਕਰਨ ਲਈ ਬਹੁਤ-ਬਹੁਤ ਧੰਨਵਾਦ। ਮੈਂ ਭਾਰਤ ਦੇ ਚੋਣ ਨਤੀਜਿਆਂ ਸੰਬੰਧੀ ਬਹੁਤ ਸਾਰੇ ਮੁਤਾਲੇ ਦੇਖੇ ਸੁਣੇ ਹਨ, ਪਰ ਚੋਣਾਂ ਸੰਬੰਧੀ ਸਿੱਖ ਨੁਕਤਾ ਨਿਗਾਹ ਤੋਂ ਜੋ ਤੁਸੀਂ ਵਿਚਾਰ ਦਿੱਤੇ ਉਹਨਾਂ ਨੂੰ ਸੁਣ ਕੇ ਮਨ ਨੂੰ ਸ਼ਾਂਤੀ ਮਿਲੀ, ਜਿਹੜੀ ਕਿ ਹੋਰ ਕਿਤੋਂ ਨਹੀਂ ਮਿਲੀ। ਡਾਕਟਰ ਸਾਹਿਬ, ਮੈਨੂੰ ਖੁਸ਼ੀ ਹੈ ਕਿ ਪੂਲੇ ਨੂੰ ਗੱਡੀ ਚਾੜਨ ਵਾਲੇ ਸਿੰਘਾਂ ਦੀ ਰਿਹਾਈ ਹੋ ਗਈ ਹੈ, ਪਰ ਇਸ ਕੇਸ ਵਿੱਚ ਸਰਕਾਰ ਨੇ ਇੰਨਾ ਨਰਮ ਫੈਸਲਾ ਕਿਵੇਂ ਲਿਆ? ਜਦਕਿ ਪੂਲਾ ਪੁਲਿਸ ਦਾ ਕੈਡ ਸੀ। ਪੁਲਿਸ ਤਾਂ ਜਿੰਨੇ ਮਰਜ਼ੀ ਝੂਠੇ ਗਵਾਹ ਪੇਸ਼ ਕਰ ਸਕਦੀ ਸੀ। ਇਹਦੇ ਵਿੱਚ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ ਜਾਂ ਕੁਝ ਹੋਰ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਗੁਰਦੀਪ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਆਕਲੈਂਡ ਨਿਊਜ਼ੀਲੈਂਡ ਤੋਂ ਲਿਖਿਆ ਜੀ। ਉਹਨਾਂ ਨੂੰ ਸਾਡੇ ਵੱਲੋਂ ਚੋਣ ਨਤੀਜਿਆਂ ਦਾ ਕੀਤਾ ਗਿਆ ਐਨਾਲਿਸਿਸ, ਮੁਲਾਂਕਣ ਜਾਂ ਮੁਤਾਲਿਆ ਬਹੁਤ ਪਸੰਦ ਆਇਆ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿਉਂਕਿ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਪਹਿਲਾਂ ਵੀ ਜਿਹੜਾ ਇਹਨਾਂ ਚੋਣਾਂ ਤੋਂ ਜਿਹੜਾ ਪਾਰਟੀਆਂ ਦੇ ਏਜੰਡੇ ਸੀ ਉਹਨਾਂ ਬਾਰੇ ਵੀ ਅਸੀਂ ਬੇਬਾਕ ਆਪਣੀ ਰਾਏ ਦਿੱਤੀ। ਹਾਲਾਂਕਿ ਸਾਡੇ ਕੁਝ ਵੀਰ ਭੈਣਾਂ ਨਾਰਾਜ਼ ਵੀ ਹੁੰਦੇ ਰਹੇ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਡੰਡਾ ਚੁੱਕ ਲਿਆ ਜੀ, ਪਰ ਸਾਨੂੰ ਉਦੋਂ ਵੀ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਸੀ ਕਿ ਸਿੱਖ ਨੁਕਤਾ ਨਿਗਾਹ ਤੋਂ ਕਿਹੜੀ ਗੱਲ ਅਹਿਮ ਹੈ ਔਰ ਕਿਹੜੀ ਗੱਲ ਸਾਨੂੰ ਬੋਲਡਲੀ ਕਹਿਣੀ ਚਾਹੀਦੀ ਹੈ। ਔਰ ਜਦੋਂ ਨਤੀਜੇ ਸਾਹਮਣੇ ਆਏ, ਬੇਸ਼ੱਕ ਹਰ ਇੱਕ ਨੇ ਉਹਨੂੰ ਆਪੋ ਆਪਣਾ ਰੁਖ ਦੇਣ ਦਾ ਯਤਨ ਕੀਤਾ, ਅਸੀਂ ਬਿਲਕੁਲ ਸਪਸ਼ਟਤਾ ਦੇ ਨਾਲ ਇਸ ਗੱਲ ਨੂੰ ਸਾਹਮਣੇ ਰੱਖਿਆ ਕਿ ਕਿਵੇਂ 30 ਸਾਲ ਬਾਅਦ ਭਾਰਤ ਦੇ ਲੋਕਾਂ ਨੇ ਦੁਬਾਰਾ ਹਿੰਦੂਤਵਾ ਦੇ ਹੱਕ 'ਚ ਫਤਵਾ ਦਿੱਤਾ ਹੈ ਜੀ। ਫਰਕ ਸਿਰਫ ਇੰਨਾ ਹੈ ਵੀ ਪਹਿਲਾਂ ਰਾਜੀਵ ਗਾਂਧੀ ਨੂੰ ਇਸ ਲਈ 2/3 ਬਹੁਮਤ ਦੇ ਨਾਲ ਪ੍ਰਧਾਨ ਮੰਤਰੀ ਬਣਾਇਆ ਲੋਕਾਂ ਨੇ ਕਿਉਂਕਿ ਉਸ ਨੇ, ਉਹਦੀ ਮਾਂ ਨੇ ਜੂਨ 84 ਦਾ ਘੱਲੂਘਾਰਾ ਵਰਤਾਇਆ ਸੀ ਜੀ, ਔਰ ਉਸ ਨੇ ਨਵੰਬਰ 84 'ਚ ਹਜ਼ਾਰਾਂ ਸਿੱਖਾਂ ਦਾ ਖੂਨ ਕਰਕੇ ਰਾਜ ਤਿਲਕ ਲਿਆ ਸੀ। ਔਰ ਨਰਿੰਦਰ ਮੋਦੀ ਨੂੰ ਇਸ ਲਈ ਰਿਵਾਰਡ ਕੀਤਾ ਉਸੇ ਹੀ ਬਹੁ ਗਿਣਤੀ ਨੇ ਕਿ ਉਸ ਨੇ 2002 'ਚ ਹਜ਼ਾਰਾਂ ਮੁਸਲਮਾਨਾਂ ਦਾ ਜਿਹੜਾ ਖੂਨ ਕੀਤਾ ਜੀ, ਔਰ ਉਹ ਬੜੇ ਦਾਅਵੇ ਨਾਲ ਇਹ ਕਹਿ ਰਿਹਾ ਕਿ ਵੀ ਉਹ ਹਿੰਦੂਤਵਾ ਦਾ ਝੰਡਾ ਜਿਹੜਾ ਹੈ ਉਸ ਨੂੰ ਫਹਿਰਾਏਗਾ, ਔਰ ਜਿਹਦਾ ਮਤਲਬ ਹੈ ਘੱਟ ਗਿਣਤੀਆਂ ਦਾ ਘਾਣ ਕਰਨਾ। ਸੋ ਜ਼ਾਹਰ ਹੈ ਕਿ ਵੀ ਬਾਕੀ ਕਿੰਨੀ ਦੇਰ ਕੌਣ ਕੀ ਕਰੇਗਾ ਇਹ ਤਾਂ ਬਿਸਾਈਡਸ ਹੈ ਦਾ ਪੁਆਇੰਟ ਹੈ, ਲੇਕਿਨ ਇੱਕ ਗੱਲ ਜ਼ਾਹਰ ਹੈ ਵੀ ਇਸ ਵੇਲੇ ਭਾਰਤ ਦੇ ਵਿੱਚ ਕੋਈ ਭੁਲੇਖਾ ਨਹੀਂ ਹੈ ਕਿ ਜਿਹੜਾ ਬਹੁ ਗਿਣਤੀ ਨੂੰ ਆਪਣੇ ਹਿੰਦੂ ਹੋਣ ਦਾ ਜਨੂਨ ਹੈ ਇਹ ਉਹਨਾਂ ਦੇ ਹਰ ਫੈਸਲੇ ਦੇ ਉੱਤੇ ਹਾਵੀ ਹੈ। ਔਰ ਇਸੇ ਲਈ ਜਦੋਂ ਵੀ ਘੱਟ ਗਿਣਤੀ ਨਾਲ ਸੰਬੰਧਿਤ ਕੋਈ ਵੀ ਖਬਰ ਆਉਂਦੀ ਹੈ ਉਹਨੂੰ ਦਬਾ ਦਿੱਤਾ ਜਾਂਦਾ ਹੈ। ਉਸ ਦੇ ਬਾਰੇ ਜੇ ਕੋਈ ਰਿਐਕਟ ਕਰਦਾ ਹੈ ਤੇ ਉਸ ਨੂੰ ਫਿਰ ਜਿਹੜਾ ਉਹ ਟ੍ਰੇਟਰ ਦੇਸ਼ ਧਰੋਹੀ ਸਾਬਤ ਕੀਤਾ ਜਾਂਦਾ ਹੈ, ਔਰ ਕਿਵੇਂ ਫੈਕਟਸ ਨੂੰ ਤੋੜ ਮਰੋੜ ਕੇ ਕੁਛ ਦਾ ਕੁਛ ਬਣਾ ਕੇ ਪੇਸ਼ ਕੀਤਾ ਜਾਂਦਾ ਜੀ। ਸੋ ਅਸੀਂ ਸਮਝਦੇ ਹਾਂ ਵੀ ਸਾਡਾ ਇਹ ਫਰਜ਼ ਵੀ ਹੈ ਇੱਕ ਜਦੋਂ ਅਸੀਂ ਇਹਦਾ ਨਾਂ ਹੀ ਸੱਚੋ ਸੱਚ ਰੱਖਿਆ ਤੇ ਫਿਰ ਅਸੀਂ ਸੱਚ ਵੀ ਬਿਆਨੀ, ਪਰ ਇਹ ਜ਼ਰੂਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਸੱਚ ਅਸੀਂ ਸਿੱਖ ਨੁਕਤਾ ਨਿਗਾਹ ਨੂੰ ਮੱਦੇਨਜ਼ਰ ਰੱਖਦੇ ਹਾਂ, ਉਸ ਸੱਚ ਦੀ ਇੰਟਰਪ੍ਰੀਟੇਸ਼ਨ ਕਰਦੇ। ਔਰ ਜ਼ਾਹਰ ਹੈ ਵੀ ਪੰਜਾਬ ਦੇ ਵਿੱਚ ਉਸ ਦੇ ਨਤੀਜੇ ਜਿਹੜੇ ਨੇ ਚੋਣ ਨਤੀਜੇ ਉਹਨਾਂ ਨੇ ਬਾਦਲਾਂ ਦਾ ਸਟੇਟਸ ਕੋ ਤਾਂ ਤੋੜਿਆ, ਚੈਲੰਜ ਵੀ ਕੀਤਾ, ਪਰ ਬਦਕਿਸਮਤੀ ਨਾਲ ਸਾਡੀਆਂ ਧਿਰਾਂ ਦੀ ਨਾਅਹਿਲੀਅਤ ਦਾ ਇਹ ਨਤੀਜਾ ਹੈ ਕਿ ਤੀਸਰੀ ਧਿਰ ਵਜੋਂ ਆਮ ਆਦਮੀ ਪਾਰਟੀ ਉੱਭਰੀ। ਲਗਭਗ 25% ਉਹਨਾਂ ਨੇ ਵੋਟਾਂ ਲਈਆਂ ਜੀ। ਔਰ ਹੁਣ ਵੀ ਅੱਜ ਵੀ ਮੇਰੀ ਇੱਕ ਪੱਤਰਕਾਰ ਨਾਲ ਪਿੱਛੇ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਜੀ ਬੇਸ਼ੱਕ ਕੇਜਰੀਵਾਲ ਬੁਖਾਰ ਤਾਂ ਲੱਥ ਗਿਆ, ਪਰ ਜੇ ਅਸੀਂ ਵੀ ਅਜੇ ਵੀ ਸਾਡੀਆਂ ਧਿਰਾਂ ਨੇ ਕੋਈ ਸਿਆਣਪ ਦੇ ਨਾਲ ਉੱਥੇ ਕੋਈ ਆਪਣੀ ਮੌਜੂਦਗੀ ਨਾ ਦਿਖਾਈ ਤੇ ਆਉਂਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਇਹ ਵਾਪਸ ਜਾਂ ਤਾਂ ਵੋਟਰ ਜਿੱਥੋਂ ਆਏ ਸੀ ਜਿਨ੍ਹਾਂ ਧਿਰਾਂ ਚੋਂ ਉਧਰ ਨੂੰ ਨਿਕਲ ਜਾਣਗੇ ਤੇ ਜਾਂ ਫਿਰ ਆਮ ਆਦਮੀ ਪਾਰਟੀ ਇੱਕ ਸਥਾਪਿਤ ਪਾਰਟੀ ਬਣ ਕੇ ਪੰਜਾਬ 'ਚ ਖਲੋ ਜਾਏਗੀ, ਔਰ ਫਿਰ ਸਾਡੀਆਂ ਧਿਰਾਂ ਲਈ ਕੋਈ ਚਾਂਸ ਨਹੀਂ ਹੋਏਗਾ ਅਗਲੇ ਕਈ ਦਹਾਕੇ ਜੀ। ਦੂਸਰੀ ਗੱਲ ਉਹਨਾਂ ਨੇ ਜੀਤੇ ਪੂਲੇ ਨੂੰ ਮਾਰਨ ਵਾਲੇ ਸਿੰਘਾਂ ਦੀ ਰਿਹਾਈ ਸੰਬੰਧੀ ਕੀਤੀ, ਇਹਨੂੰ ਵੈਸੇ ਅਸੀਂ ਆਲਰੇਡੀ ਜਵਾਬ ਦੇ ਵੀ ਚੁੱਕੇ ਹਾਂ ਇਸ ਦਾ ਜੀ, ਕਿਉਂਕਿ ਉਹਦੇ 'ਚ ਵੀ ਇਹੀ ਸ਼ੱਕ ਜ਼ਾਹਿਰ ਕੀਤਾ ਸੀ ਇੱਕ ਸਰੋਤੇ ਨੇ, ਦਰਸ਼ਕ ਨੇ, ਕਿ ਕਿਵੇਂ ਉਹਨਾਂ ਦਾ ਬਚਾਅ ਹੋ ਗਿਆ। ਭਾਰਤ ਦੇ ਵਿੱਚ ਕੋਈ ਕਾਨੂੰਨ ਤਾਂ ਹੈ ਨਹੀਂ ਔਰ ਏਜੰਸੀਆਂ ਜਿਹੜੀਆਂ ਨੇ ਉਹ ਆਪਣਾ ਪੂਰਾ ਜ਼ੋਰ ਲਾਉਂਦੀਆਂ ਨੇ। ਇਹਨਾਂ ਨੇ ਵੀ ਇਹੀ ਕਿਹਾ ਕਿ ਵੀ ਜਿਹੜਾ ਨਰਮ ਫੈਸਲਾ ਆਇਆ ਪੂਲੇ ਬਾਰੇ ਇਹ ਕਿਵੇਂ ਆਇਆ, ਇਹਦੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ ਹੈ ਜੀ। ਤੇ ਜਿਵੇਂ ਅਸੀਂ ਪਹਿਲੇ ਵੀ ਕਿਹਾ ਸੀ ਵੀ ਕਈ ਵਾਰ ਇਹ ਹੁੰਦਾ ਹੈ ਵੀ ਇਹ ਇਸ ਹੱਦ ਤੱਕ ਤਾਂ ਸਹਿਮਤੀ ਹੋ ਸਕਦੀ ਹੈ
ਕਿ ਜਦੋਂ ਉਸ ਨੂੰ ਪੂਲੇ ਨੂੰ ਸਜ਼ਾ ਦੇਣ ਦਾ ਜੋ ਵੀ ਉਹਨਾਂ ਨੇ ਤੌਰ ਤਰੀਕਾ ਅਪਣਾਇਆ ਸਿੰਘਾਂ ਨੇ, ਨਵਤੇਜ ਸਿੰਘ ਔਰ ਹਰਚੰਦ ਸਿੰਘ ਨੇ, ਥੋੜੀ ਬਹੁਤ ਭਿਣਕ ਜਿਨ੍ਹਾਂ ਨੂੰ ਹੋਏਗੀ ਵੀ, ਉਹਦੇ ਜੇਲ੍ਹ ਅਧਿਕਾਰੀ ਵੀ ਹੋ ਸਕਦੇ ਨੇ, ਉਹਨਾਂ ਨੇ ਦੂਜੇ ਪਾਸੇ ਦੇਖਿਆ ਹੋਵੇਗਾ ਟੂ ਸੀ ਦਾ ਅਦਰ ਸਾਈਡ, ਕਿਉਂਕਿ ਉਹ ਇੰਨਾ ਕੁ ਮਾੜਾ ਬੰਦਾ ਸੀ ਕਿ ਉਹਨੇ ਪਤਾ ਨਹੀਂ ਕਿਹਦਾ ਕੀ ਨੁਕਸਾਨ ਕੀਤਾ ਹੋਇਆ। ਸਰ ਕੌਮੀ ਤੌਰ ਤੇ ਸਿੱਖ ਇਹ ਸਮਝਦੇ ਸੀ ਕਿ ਵੀ ਇਹ ਦੁਸ਼ਟ ਦਾ ਅੰਤ ਹੋਣਾ ਚਾਹੀਦਾ। ਸੋ ਸੰਭਵ ਹੈ ਕਿ ਜਦੋਂ ਕੇਸ ਜਾਂਦਾ ਹੈ ਟ੍ਰਾਇਲ, ਜੱਜ ਦੇ ਸਾਹਮਣੇ ਵੀ ਭਾਵੇਂ ਵਿਟਨੈਸਿਸ ਹੀ ਮੁੱਕਰ ਗਈਆਂ, 40 ਦੇ ਕਰੀਬ ਗਵਾਹ ਸੀ, ਉਹ ਕੋਈ ਸਟੈਂਡ ਨਹੀਂ ਕੀਤਾ। ਸੋ ਜ਼ਾਹਰ ਹੈ ਵੀ ਜਿਹੜੇ ਗਵਾਹ ਤਾਂ ਇਹੀ ਹੋਣਗੇ ਕਿ ਜੀ ਮੈਂ ਦੇਖਿਆ ਡੱਬਾ ਚੁੱਕਿਆ ਸੀ ਨੇ, ਮੈਂ ਦੇਖਿਆ ਇੱਥੇ ਸੀ, ਬਹੁਤੇ ਉਹਨਾਂ ਦੇ ਅਧਿਕਾਰੀ ਹੋਣਗੇ ਜਾਂ ਕੈਦੀ ਹੋਣਗੇ। ਸੋ ਉਹਨਾਂ ਨੇ ਵੀ ਇੱਕ ਸਟੇਜ ਆ ਜਾਂਦੀ ਹੈ ਕਿ ਵੀ ਜਿਹੜੇ ਸਭ ਤੋਂ ਗੁਨਾਹ ਕਰਨ ਵਾਲੇ ਲੋਕ ਵੀ ਹੁੰਦੇ ਨੇ, ਉਹ ਵੀ ਦੇਖਦੇ ਨੇ ਕਿ ਵੀ ਅਸੀਂ ਭਲਾ ਤਾਂ ਕੋਈ ਕੀਤਾ ਨਹੀਂ ਜ਼ਿੰਦਗੀ 'ਚ। ਚਲੋ ਇੱਕ ਮਾੜੇ ਬੰਦੇ ਨੂੰ ਜਿਹੜਾ ਹੈ ਉਹ ਸਜ਼ਾ ਦਿੱਤੀ ਜਿਹਨੇ, ਉਹਨਾਂ ਦੀ ਜ਼ਿੰਦਗੀ ਜੇ ਬਚਦੀ ਹੈ ਮੇਰੇ ਵੱਲੋਂ ਮੁਕਰਨ ਨਾਲ ਵੀ, ਮੈਂ ਨਹੀਂ ਦੇਖਿਆ ਜਾਂ ਜਿਹਨੂੰ ਹਸਟਾਈਲ ਗਵਾਹ ਹੋਣਾ ਹੈ ਤਾਂ ਮੈਂ ਕਰ ਦਿਆਂ। ਸੋ ਬਾਕੀ ਸੰਭਵ ਹੈ ਹੋਰ ਵੀ ਤੌਰ ਤਰੀਕੇ ਮੈਂ ਸਮਝਦਾ ਵੀ ਉੱਥੋਂ ਦੇ ਸਿਸਟਮ 'ਚ ਨੇ ਜਿਨ੍ਹਾਂ ਥੱਲੇ ਗਵਾਹ ਨੂੰ ਬਿਠਾਇਆ ਜਾਂਦਾ ਜਾਂ ਮੁਕਰਾਇਆ ਜਾਂਦਾ। ਹੋ ਸਕਦਾ ਉਹ ਤੌਰ ਤਰੀਕਿਆਂ ਨੇ ਵੀ ਆਪਣਾ ਅਸਰ ਕੀਤਾ ਹੋਏ। ਜੱਜ ਵੀ ਕੋਈ ਇਮਾਨਦਾਰ ਜੱਜ ਹੋਏਗਾ ਜਿਹਨੂੰ ਇਹ ਲੱਗਾ ਕਿ ਵੀ ਇਸ ਬੰਦੇ ਨੇ ਸੈਂਕੜਿਆਂ ਜਿਹੜੇ ਘਰ ਉਜਾੜੇ ਹੋਏ ਨੇ, ਔਰ ਜਿਹੜਾ ਵੀ ਕੰਮ ਇਹਨਾਂ ਦੋਨਾਂ ਨੇ ਕੀਤਾ ਉਹਨਾਂ ਦਾ ਕੋਈ ਨਿੱਜੀ ਤਾਂ ਹੈ ਨਹੀਂ ਸੀ, ਉਹ ਤਾਂ ਜੰਮੇ ਵੀ ਨਹੀਂ ਸੀ ਉਦੋਂ ਜਦੋਂ ਪੂਲੇ ਨੇ ਜ਼ੁਲਮ ਕੀਤੇ, ਉਹ ਤਾਂ ਯੰਗ ਸੀ, ਬਹੁਤ ਛੋਟੇ ਸੀ। ਸੋ ਉਹਨਾਂ ਨੇ ਜੋ ਵੀ ਕੰਮ ਕੀਤਾ ਉਹਨਾਂ ਨੇ ਤਾਂ ਦੂਸਰਿਆਂ ਦੇ ਭਲੇ ਲਈ ਕੀਤਾ ਕਿ ਵੀ ਜਿਨ੍ਹਾਂ ਦਾ ਇਹਨੇ ਨੁਕਸਾਨ ਕੀਤਾ, ਇਸ ਕਿਸਮ ਦਾ ਦੁਸ਼ਟ ਬੰਦਾ ਕੁਦਰਤੀ ਮੌਤ ਨਹੀਂ ਮਰਨਾ ਚਾਹੀਦਾ। ਸੋ ਮੈਂ ਸਮਝਦਾ ਵੀ ਇਹ ਸਾਰਾ ਰੀਜ਼ਨ ਹੀ ਹੈ, ਹੋਰ ਕੋਈ ਰੀਜ਼ਨ ਨਹੀਂ ਹੈ। ਹਾਲਾਂਕਿ ਇੱਕ ਖਦਸ਼ਾ ਜ਼ਰੂਰ ਬਹੁਤਿਆਂ ਨੇ ਜ਼ਾਹਰ ਕੀਤਾ ਹੈ ਵੀ ਜੀ ਕਿਉਂਕਿ ਸੁਮੇਧ ਸੈਣੀ ਦਾ ਹੀ ਉਹ ਖਾਸ ਬੰਦਾ ਸੀ, ਸੋ ਇਹ ਮਰਵਾਣ ਦੇ ਪਿੱਛੇ ਉਹਨੂੰ ਸੁਮੇਧ ਸੈਣੀ ਦਾ ਹੀ ਹੱਥ ਹੋਏ। ਦੇਖੋ ਇਹ ਜਿਹੜਾ ਜਿਸ ਹੱਦ ਤੱਕ ਸੁਮੇਧ ਸੈਣੀ ਔਰ ਇਹਦੇ ਸੰਬੰਧ ਸੀ, ਉਹਨੇ ਤਾਂ ਮੂੰਹ ਖੋਲਿਆ ਹੀ ਨਹੀਂ ਸੀ। ਆਲਰੇਡੀ ਕੁਝ ਸਾਲਾਂ ਤੋਂ ਜੇਲ੍ਹ 'ਚ ਸੀ, ਜੋਗਾ ਸਿੰਘ ਖਾਨਪੁਰ ਦੇ ਟੱਬਰ ਦੇ 6-7 ਜੀਆਂ ਨੂੰ ਮਾਰਨ ਦੇ ਦੋਸ਼ 'ਚ। ਸੋ ਜੇ ਮਾਰਨਾ ਹੁੰਦਾ ਤੇ ਉਸ ਸਟੇਜ ਤੇ ਸੁਮੇਧ ਸੈਣੀ ਹੋਏ ਜਾਂ ਕੋਈ ਵੀ ਹੋਏ, ਜਦੋਂ ਇਹ ਹੁੰਦਾ ਹੈ ਕਿ ਬੰਦਾ ਕਸਟਡੀ 'ਚ ਹੈ, ਜ਼ਬਾਨ ਨਾ ਖੋਲੇ, ਅਦਾਲਤ 'ਚ ਨਾ ਕੋਈ ਗਏ, ਉਹ ਸਟੇਜ ਤਾਂ ਉਹ ਲੰਘ ਚੁੱਕੀ ਸੀ। ਸੋ ਅਸੀਂ ਸਮਝਦੇ ਹਾਂ ਵੀ ਹੁਣ ਖਤਰਾ ਹੋ ਸਕਦਾ ਵੀ ਇਹ ਦੋ ਬੰਦੇ ਜਿਨ੍ਹਾਂ ਨੇ ਦਲੇਰੀ ਵਾਲਾ ਕਾਰਨਾਮਾ ਕੀਤਾ, ਜੋ ਉਹਨਾਂ ਤੇ ਦੂਸਰੇ ਕੇਸ ਨੇ ਪਹਿਲੇ ਜਿਨ੍ਹਾਂ ਕਰਕੇ ਉਹ ਜੇਲ੍ਹ 'ਚ ਸਨ, ਉਹਨਾਂ 'ਚ ਬਾਹਰ ਆਉਂਦਿਆਂ ਉਹਨਾਂ ਨੂੰ ਇਹਨਾਂ ਦੀਆਂ ਕੈਟਾਂ ਮਾਰ ਦੇਣ ਤਾਂ ਕਿ ਉਹ ਇੱਕ ਹੀਰੋ ਦਾ ਸਟੇਟਸ ਨਾ ਲੈ ਸਕਣ, ਉਹ ਵੱਖਰੀ ਗੱਲ ਹੈ। ਪਰ ਅਦਰ ਦੈਨ ਦੈਟ ਮੈਨੂੰ ਕੋਈ ਇਹਦੇ ਪਿੱਛੇ ਸਾਜ਼ਿਸ਼ ਨਜ਼ਰ ਨਹੀਂ ਆਉਂਦੀ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਨੇ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।